अस्सलाम वालेकुम। ਅੱਜ ਦੀ ਪੰਜਾਬੀ ਬੈਠਕ ਦਾ ਤੁਹਾਡਾ ਮੇਜ਼ਬਾਨ ਮੁਹੰਮਦ ਨੁਮਾਨ ਸੁਹੇਲ ਤੇ ਮੀਡੀਆ ਦੇ ਕੋਆਰਡੀਨੇਟਰ ਮੀਰ ਆਸਿਮ, ਉਹਨਾਂ ਦੇ ਨਾਲ ਮੌਜੂਦ ਨੇ ਨਈਰ ਅਲੀ ਤੇ ਬੱਚਿਆਂ ਦੀ ਨੁਮਾਇੰਦਗੀ ਕਰ ਰਹੇ ਨੇ ਸਾਡੇ ਨਾਲ ਮੀਰ ਜ਼ਹੀਨ ਜੀ ਹੈ ਤੇ ਅੱਜ ਦੇ ਸਾਡੀ ਪੰਜਾਬੀ ਬੈਠਕ ਦੇ ਮਹਿਮਾਨ ਮੁਹੰਮਦ ਹਸਨੈਨ ਭੱਟੀ ਸਾਹਿਬ। अस्सलाम वालेकुम ਸਾਰਿਆਂ ਨੂੰ ਜੀ ਆਇਆਂ ਨੂੰ। ਵਾਲੇਕੁਮ अस्सलाम। ਅੱਜ ਦੀ ਸਾਡੀ ਪੰਜਾਬੀ ਬੈਠਕ ਦਾ ਮੌਜੂ ਪੀਰ ਵਾਰਿਸ ਸ਼ਾਹ ਦੇ ਉੱਤੇ ਕੀਤੇ ਗਏ ਇਤਰਾਜ਼ਾਤ। ਉਹ ਇਤਰਾਜ਼ਾਤ ਕੁਦਰਤੁੱਲਾ ਸ਼ਹਾਬ ਵੱਲੋਂ ਕੀਤੇ ਗਏ ਨੇ, ਜਿਹੜੇ ਮੁਸੰਨਿਫ ਨੇ ਸ਼ਹਾਬਨਾਮੇ ਦੇ, ਜਿਹੜੇ ਪਾਕਿਸਤਾਨ ਤੋਂ ਸਭ ਤੋਂ ਜ਼ਿਆਦਾ ਪੜ੍ਹੀ ਜਾਣੇ ਵਾਲੀ ਕਿਤਾਬ ਹੈ ਆਪ ਬੀਤੀ ਜਿਹੜੀ ਤੇ ਮੁਹੰਮਦ ਹਸਨੈਨ ਭੱਟੀ ਸਾਹਿਬ ਨੇ ਆਪਣੀ ਕਿਤਾਬ ਰਾਹ ਮਦੀਨਾ 'ਚ ਉਹਦੇ ਉੱਤੇ ਗੱਲ ਕੀਤੀ ਹੈ ਤੇ ਅਸੀਂ ਉਹਨਾਂ ਦੇ ਖਿਆਲਾਤ ਲੋਕਾਂ ਦੇ ਨਾਲ ਅੱਜ ਸ਼ੇਅਰ ਕਰਾਂਗੇ। ਜੀ ਬੜੀ ਮਿਹਰਬਾਨੀ ਹਾਫਿਜ਼ ਸਾਹਿਬ। ਪਹਿਲੀ ਗੱਲ ਇਹ ਵੀ ਕਿ ਜੀ ਸੈਯਦ ਵਾਰਿਸ ਸ਼ਾਹ ਦਾ ਜਿਹੜਾ ਜ਼ਮਾਨਾ ਸੀ ਉਹ 1718 ਤੋਂ ਲੈ ਕੇ 1807 ਤੱਕ ਹੈ। ਇਹ ਉਹ ਜ਼ਮਾਨਾ ਹੀ ਜਦੋਂ ਪੰਜਾਬ ਦੇ ਉੱਤੇ ਸਿੱਖਾਂ ਦੀਆਂ 12 ਮਿਸਲਾਂ ਦਾ ਜਿਹੜਾ ਦੌਰ ਸੀ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਅੱਧੇ ਤੋਂ ਵੱਧ ਪੰਜਾਬ ਦੇ ਉੱਤੇ। ਤੇ ਵਾਰਿਸ ਸ਼ਾਹ ਸਾਹਿਬ ਲਿਖਿਆ ਵੀ ਹੈ ਤੇ ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ, ਘਰੋਂ ਘਰੀ ਜਾ ਨਵੀਂ ਸਰਕਾਰ ਹੋਈ, ਯਾਨੀ ਉਸ ਜ਼ਮਾਨੇ 'ਚ ਹੀਰ ਲਿਖੀ ਗਈ। ਵਾਰਿਸ ਸ਼ਾਹ ਸਾਹਿਬ ਨੇ ਕਾਫੀ ਕਿਤਾਬਾਂ ਲਿਖੀਆਂ, ਕਸੀਦਾ ਬੁਰਦਾ ਸ਼ਰੀਫ ਦਾ ਪੰਜਾਬੀ ਤਰਜਮਾ ਵੀ ਕੀਤਾ ਹੈ। ਉਹਨਾਂ ਦੀਆਂ ਲਿਖਤਾਂ ਨਸੀਹਤਨਾਮਾ, ਇਸ਼ਤਰਨਾਮਾ ਔਰ ਇਸੇ ਤਰ੍ਹਾਂ ਹੀ ਬਾਕੀ ਕਿਸੇ ਵੀ ਉਹਨਾਂ ਲਿਖੇ ਨੇ। ਸਭ ਤੋਂ ਜ਼ਿਆਦਾ ਆਲਮਗੀਰ ਸ਼ੋਹਰਤ ਪੂਰੀ ਦੁਨੀਆ 'ਚ ਔਰ ਪਾਕਿਸਤਾਨ ਦੇ ਅੰਦਰ, ਇੰਡੀਅਨ ਪੰਜਾਬ ਦੇ ਅੰਦਰ ਔਰ ਵਰਲਡ ਵਾਈਡ ਹੀਰ ਨੂੰ ਹਾਸਲ ਹੋਈ। ਹੀਰ ਨੂੰ ਬਹੁਤ ਜ਼ਿਆਦਾ ਪੜ੍ਹਿਆ ਗਿਆ, ਲਿਖਿਆ ਗਿਆ ਅਤੇ ਤਹਿਕੀਕੀ ਕੰਮ ਆ। ਹੀਰ ਹੋਰਨਾਂ ਲੋਕਾਂ ਵੀ ਲਿਖੀ, ਮਗਰ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਮਕਬੂਲੀਅਤ ਪਜ਼ੀਰ ਆਈ ਆਪ ਸਾਹਿਬ ਉਹ ਸੈਯਦ ਵਾਰਿਸ ਸ਼ਾਹ ਦੀ ਜਿਹੜੀ ਲਿਖੀ ਹੋਈ ਹੀਰ ਸੀ ਉਹਨੂੰ ਹਾਸਲ ਹੋਈ। ਇਹ 'ਤੇ ਫਿਰ ਡਰਾਮੇ, ਫਿਲਮਾਂ ਸਭ ਕੁਝ ਬਣਿਆ। ਹੁਣ ਇਹਦੇ ਉੱਤੇ ਇਤਰਾਜ਼ ਵੀ ਕੀਤਾ ਗਿਆ। ਤੁਹਾਨੂੰ ਪਤਾ ਹੈ ਵੱਡੀ ਸ਼ਾਇਦ ਦੀ ਅਲਾਮਤ ਇਹ ਹੁੰਦੀ ਹੈ ਕਿ ਕਿਹਾ ਜਾਂਦਾ ਨਾ ਕਿ ਜਿਸ ਦਰਖਤ ਦਾ ਫਲ ਪੱਕਾ ਹੋਏਗਾ, ਕਿਉਂ ਜੀ ਚੌਧਰੀ ਨਈਰ ਅਲੀ ਗੁੱਜਰ ਸਾਹਿਬ, ਉਹਨੂੰ ਹੀ ਵੱਟੇ ਵੱਜਦੇ ਨੇ। ਜਿਸ ਦਰਖਤ ਦਾ ਫਲ ਪੱਕਿਆ ਹੋਏਗਾ ਹਾਂਜੀ ਉਹਨੂੰ ਪੱਥਰ ਮਾਰਦੇ ਨੇ ਤੇ ਉਹਦਾ ਅੱਗੋਂ ਸਬਰ ਹੈ ਕਿ ਉਹ ਫਲ ਵੀ ਤੁਸੀਂ ਖਾ ਰਹੇ ਹੁੰਦੇ ਹੋ। ਜਿਸ ਤਰ੍ਹਾਂ ਬੇਰੀ ਦੇ ਬਾਰੇ 'ਚ ਕਿਹਾ ਜਾਂਦਾ ਕਿ ਬੇਰੀ ਨੂੰ ਵੱਟੇ ਵੀ ਮਾਰੋ ਤੇ ਉਹ ਫਲ ਵੀ ਦਿੰਦੀ ਹੈ ਲੇਕਿਨ ਵੱਟੇ ਵੀ ਖਾਂਦੀ। ਤੇ ਸੈਯਦ ਵਾਰਿਸ ਸ਼ਾਹ ਦੇ ਉੱਤੇ ਇਤਰਾਜ਼ ਕੀਤੇ ਗਏ ਕਿਉਂਕਿ ਕੁਦਰਤੁੱਲਾ ਸ਼ਹਾਬ ਸਾਹਿਬ ਦੀ ਤੋਂ ਹਵਾਲਾ ਦਿੱਤਾ ਹੈ ਔਰ ਉਹਨਾਂ ਦਾ ਸ਼ਹਾਬਨਾਮਾ ਆਪ ਬੀਤੀ ਹੋਣ ਦੇ ਹਵਾਲੇ ਨਾਲ ਪਾਕਿਸਤਾਨ ਦੇ ਅੰਦਰ ਇੱਕ ਵੱਡੀ ਲਿਖਤ ਹੈ, ਉਰਦੂ 'ਚ ਲਿਖੀ ਗਈ। ਉਹਨਾਂ ਨੇ ਇਹਦੇ ਵਿੱਚ ਕਿਧਰੇ ਜਾ ਕੇ ਇਤਰਾਜ਼ ਕੀਤਾ ਹੈ। ਸ਼ਹਾਬਨਾਮਾ ਸਫਾ ਨੰਬਰ 451 452 ਦੇ ਉੱਤੇ ਸੰਗੇ ਮੀਲ ਪਬਲੀਕੇਸ਼ਨ ਨੇ ਛਾਪਿਆ ਤੇ ਉਹਨਾਂ ਨੇ ਇਤਰਾਜ਼ ਕੀਤਾ ਹੈ। ਔਰ ਪਹਿਲੇ ਤਾਂ ਮੈਂ ਉਹਨਾਂ ਦਾ ਇਤਰਾਜ਼ ਬਿਆਨ ਕਰਾਂਗਾ, ਫਿਰ ਉਹਦਾ ਜਵਾਬ ਦਿਆਂਗਾ, ਕਿਉਂਕਿ ਸੈਯਦ ਵਾਰਿਸ ਸ਼ਾਹ ਪੰਜਾਬੀ ਦੇ ਉਸ ਸਿਲਸਿਲੇ ਦੀ ਲੜੀ ਨੇ ਕਿ ਬਾਬਾ ਫਰੀਦ ਤੋਂ ਟੁਰਦਾ ਹੈ ਤੇ ਖਾਜਾ ਫਰੀਦ ਤੱਕ ਜਾਂਦਾ ਹੈ, ਪਾਕ ਪਤਨ ਤੋਂ ਸ਼ੁਰੂ ਹੁੰਦਾ ਹੈ ਤੇ ਕੋਟ ਮਿੱਠਣ 'ਤੇ ਜਾਂਦਾ ਹੈ ਤੇ ਇਹ ਸਿਲਸਿਲਾ ਚੱਲ ਰਿਹਾ। ਤੇ ਕੂਕ ਪਾਕਿਸਤਾਨ ਕੂਕ ਦੀ ਕੋਸ਼ਿਸ਼ ਵੀ ਇਹ ਹਾਫਿਜ਼ ਸਾਹਿਬ ਕਿ ਪੰਜਾਬੀ ਨੂੰ ਸਕੂਲਾਂ, ਕਾਲਜਾਂ ਤੇ ਦਫ਼ਤਰਾਂ 'ਚ ਲਾਗੂ ਕੀਤਾ ਜਾਏ। ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਦੀ ਸਾਡੀ ਇਸ ਜਿਹੜੀ ਪੰਜਾਬੀ ਬੈਠਕ ਇਹਦੇ ਵਿੱਚ ਚੌਧਰੀ ਨਈਰ ਅਲੀ ਗੁੱਜਰ ਸਾਹਿਬ ਵੀ ਮੌਜੂਦ ਨੇ, ਆਸਮ ਮੀਰ ਸਾਹਿਬ ਵੀ ਨੇ ਤੇ ਜਨਾਬ ਜ਼ਹੀਮ ਪੰਜਾਬੀ ਸਾਹਿਬ ਵੀ ਸਾਡੇ ਨਾਲ ਜਾਤਕਾਂ ਦੀ ਨੁਮਾਇੰਦਗੀ ਕਰ ਰਹੇ ਨੇ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਸੁਨੇਹਾ ਹੈ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਈ ਨਾਲ ਸਾਂਝਾ ਕੀਤਾ ਜਾਏ। ਹੁਣ ਮੈਂ ਕੁਦਰਤੁੱਲਾ ਸ਼ਹਾਬ ਦਾ ਜਿਹੜਾ ਲਿਖਤ ਹੈ ਸ਼ਹਾਬਨਾਮੇ ਦੇ ਵਿੱਚੋਂ ਪੜ੍ਹ ਕੇ ਸੁਣਾਵਾਂਗਾ। ਉਹ ਲਿਖਦੇ ਨੇ ਕਿ ਇਸ਼ਕ ਹਕੀਕੀ ਕੀ ਮਾਹਤਾਬ ਮਾਈ ਹੀਰ, ਯਾਨੀ ਉਹਨੂੰ ਮਜਾਜ਼ੀ ਕਿੱਸਾ ਨਹੀਂ ਉਹ ਕਹਿ ਰਹੇ, ਆਉਂਦੇ ਨੇ ਹਕੀਕੀ ਹੈ, ਯਾਨੀ ਅੱਲਾ ਦੇ ਨਾਲ ਜਿਹੜਾ ਇਸ਼ਕ ਹੈ, ਇਸ਼ਕ ਹਕੀਕੀ ਦੀ ਗੱਲ ਹੋ ਰਹੀ ਹੈ। इश्क हकीकी की महताब माई हीर जंग के एक गांव में चूचक सियाल के यहाँ पैदा हुई, जो एक मामूली ज़िम्मेदार और उम्र रसीदा शख्स था। ये औलाद उसे हज़रत शेर शाह जलाल सुरख बुखारी रहमतुल्लाह अलैह की दुआ से नसीब हुई थी, जिनका मदफन उच्च बहावलपुर में है। बच्ची का नाम इज़्ज़त बीबी रखा गया, लेकिन अपनी इबादत गुजारी, रियाजत और ज़ुहद व तकवा के बायस अवामुन्नास उसे प्यार से हीर के लक़ब से पुकारने लगे। उसके एक मुरीद और खलीफा का नाम मुराद बख्श था।
جس کی ذات رانجھا تھی۔ عشق حقیقی کے یہ دونوں پرستار بھی جنگ شہر میں ایک ہی قبر میں آسودہ خاک ہیں۔ وارث شاہ کے رومانی شاہکار ہیر رانجھا کا حقیقت سے دور کا بھی واسطہ نہیں۔ وارث شاہ خود بھاگ بری نامی ایک عورت کی محبت میں گرفتار تھا۔ جب ان کے عشق کا راز فاش ہوا تو گھر والوں نے بھاگ بری کی شادی کہیں اور کر دی، اور صاحب حیثیت ہونے کی وجہ سے وہ لوگ بھی ہاتھ دھو کر غریب وارث شاہ کے پیچھے پڑ گئے۔ محبت کی ناکامی کے غم میں ڈوب کر موزوں طبیعت والے نامراد عاشق نے اپنا وہ شاہکار تصنیف کیا جس میں اپنے وقت کی ایک عارفہ اور پاک باز خاتون بھی ان کے قلم کی زد میں آ کر عشق مجازی کا ایک لازوال کردار بن گئی۔ لو جی، انہوں نے کئی لفظ ورتے نے قدرت اللہ شہاب صاحب نے، چودھری نیر علی گجر صاحب، قابل غور گل ہے کہ انہوں نے کئی لفظ ورتے نے۔ ویکھو نامراد عاشق کیا ہے، یعنی تسی دیکھو تسی ایک وڈے رائٹر ہو، تسی لکھ لگیا، کوئی غور تے کرو کہ تسی کس بندے دے بارے کی کلام کر رہے ہو، کہ جد کہ تانوں اپنے آپ نو ہیر وارث شاہ دے بارے پتہ نہیں، ہیر دا نہیں پتہ۔ اگر تانوں پتہ ہوندا تسی اس طرح دا سٹیٹمنٹ، اس طرح دا بیان اپنی کتاب وچ نقل نہ کرتے، شہاب نامے دے وچ نہ لکھ دے۔ لہذا اسی اس اعتراض دا جواب بھی دیں گے، اور اس اعتراض اتنے اعتراض بھی کریں گے کہ تسی اعتراض کرن تو پہلاں غور تے کر دے کر کی رہے ہو، کس بندے نو نامراد عاشق کہہ رہے ہو۔ تے بھاگ بری نو کہہ کے جی وہ بھاگ بری ایک خاتون انہوں نے عشق سی، او بھائی بھاگ بری خاتون دا نا نہیں، بھاگ بری لفظ ہوئے کہ بھاگاں والی، یعنی عورت نو ایز اے سمبل بھاگ بری کیا گیا آپ صاحب، یعنی یہ بھاگاں والی۔ وہ ایک عورت نو بھاگ پری نو سمجھن واسطے دی بیک گراؤنڈ جان دی ضرورت سی۔ یہ مطلب ہے کہ ایک اردو رائٹر نے وہ پنجابی تو شناسا ہی نہیں۔ دوسرا انہاں کہا کہ جی انہیں ایک عارفہ اور پاک باز خاتون جڑی ہے ہیر، جڑی کہ عشق حقیقی دی علامت سی، تے انہیں انہوں عشق مجازی بنا کے ایک لازوال داستان بیان کر دیتی ہے، ایک ایسا قصہ تصنیف کیتا جہاں حقیقت تو کوئی تعلق نہیں۔ پہلی گل ہے کیا ویکھنا ہے کیا ہیر دا قصہ صرف وارث شاہ صاحب لکھیا ہے؟ بھائی حافظ شاہ جہاں مقبل وارث شاہ تو پہلا ہوئے انہاں لکھیا ہے، ڈھیر مصنفین پنجابی چ پے نے جنہاں ہیر وارث شاہ لکھی ہے، کیا وہ سارے نے یہ کام کیتا ہے کہ عشق حقیقی نو عشق مجازی چ بدل دیتا ہے؟ بھائی ایک علامتی ہے، مجاز تو حقیقت وال سفر ہے، مجاز ایک علامت ہے، حقیقت عشق حقیقی کی گل وارث شاہ کر رہے ہیں، لیکن مجاز نو مثال بنا کے۔ اور اس طرح دے بلے شاہ صاحب نے بھی ہیر دا تذکرہ کیتا ہے، علی حیدر ملتانی صاحب کیتا ہے، اپنا باقی وڈے وڈے صوفی شاعراں نے کیتا۔ مثلا بلے شاہ صاحب لکھدے نے، رانجھا رانجھا کردی نہیں میں آپے رانجھا ہوئی، سدو مینوں دیدو رانجھا ہیر نہ آکھو کوئی، میں رانجھے وچ رانجھا میں رانجھے وچ غیر خیال نہ کوئی، میں نہیں وہ اپنی وہ آپ ہے اپنی آپ کرے دل جوئی، میں نہیں وہ آپ ہے اپنی آپ کرے دل جوئی۔ یعنی ان پیر بلے شاہ بھی پھر ہیر رانجھے دا قصہ بیان کر رہے ہیں، تو کیا انہاں بھی حقیقی عشق حقیقی نو مجاز بناتا ہے؟ اسی طرح ہی میاں محمد بخش صاحب نے بھی ہیر رانجھا لکھیا۔ یہ علیحدہ گل ہے کہ ہر شاعر دا ایک ایک لکھت زیادہ مشہور ہوئی ہے۔ ہیر رانجھا انہاں لکھیا مگر انہاں دی لکھت سیف الملوک مشہور ہو گئی، وہ اج تک پاپولر ہے۔ وارث شاہ صاحب دا اعجاز ہے کہ انہوں نے باقی جڑیاں لکھیاں گئیاں ہیرا سن، مقبل صاحب دی ہیر بڑی مقبول ہے، مگر اس تو بھی ود مقبولیت وارث شاہ صاحب نے ہوئی کہ وہ جواب بھی کوئی نہیں۔ ہوں اسی وہ جواب دینے ہیں کہ جڑا انہیں یہ گل کی، پہلا تو یہ کہ ہیر دا بیک گراؤنڈ کی سی، مجاز تے حقیقت دی بھی گل ہو گئی، تے بھاگ پری لفظ دی بھی ڈیفینیشن ہو گئی، جڑا کہ شہاب نامہ دے وچ قدرت اللہ شہاب صاحب نے اعتراض کیتا ہے۔ تے ہن بھی میں کہاں گا کہ یہو جہا اعتراض کرن تو پہਲਾਂ پڑھ لو، پنجابی نو پڑھو، چنگی طرح سمجھو، تسی ایک وڈے اردو رائٹر ہو، مگر پنجابی تو نہ آشناؤ، پنجابی لاؤ تا تانوں پتہ لگے کہ پنجابی دے وچ انہاں لفظاں دا مطلب کی ہے، تے باقی مصنفین نو پڑھو۔ بہرحال پیر وارث شاہ خود بیان دیندے نے، اس دا جواب دیندے نے۔ نیر صاحب تے آسم صاحب نو میں متوجہ کردے حافظ صاحب کہ پیر وارث شاہ نے جتے جبرن ایک قاضی نو بلایا جاندہ ہے، کھیڑیاں دے نال جڑا نکاح دا معاملہ ہے، ہیر نو آکھیا جاندہ ہے کہ جی تسی تو من کے نکاح جڑا نا ہو گیا ہے، تے جبرن انہوں نکاح دے اتنے سائن کروا کے یا ایجاب و قبول کرایا جاندہ ہے، مگر وہ نہیں مانتی۔ تو اتنے اس ایک سوانی نو زبان کون دے رہا ہے؟ وارث شاہ۔
ਵਾਰਿਸ ਸ਼ਾਹ ਇੱਕ ਸਵਾਨੀ ਦੇ ਮੂੰਹ ਦੇ ਵਿੱਚੋਂ ਕੀ ਖਵਾਉਂਦੇ ਨੇ ਹੀਰ ਦੇ ਮੂੰਹ 'ਚੋਂ, ਜਦੋਂ ਕਾਜ਼ੀ ਨੂੰ ਡਟ ਕੇ ਜਵਾਬ ਦਿੰਦੀ ਹੱਕ ਦੀ ਗੱਲ। ਇੱਕ ਔਰਤ, ਇੱਕ ਸਵਾਨੀ, ਇੱਕ ਜ਼ਨਾਨੀ, ਇੱਕ ਉਹ ਕਿਸ ਤਰ੍ਹਾਂ ਗੱਲ ਕਰਦੀ। ਅੱਜ ਔਰਤ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ। ਵਾਰਿਸ ਸ਼ਾਹ ਸਾਹਿਬ ਦੇਖੋ ਇੱਕ ਸਵਾਨੀ ਨੂੰ ਜ਼ੁਬਾਨ ਕਿਸ ਤਰ੍ਹਾਂ ਦੇ ਰਹਿਣ, ਉਹ ਤੌਹੀਦ ਕਿਸ ਤਰ੍ਹਾਂ ਬਿਆਨ ਕਰਦੀ ਹੈ, ਉਹ ਹੱਕ ਦੀ ਗੱਲ ਕਿਸ ਤਰ੍ਹਾਂ ਕਰਦੀ ਹੈ। ਵਾਰਿਸ ਸ਼ਾਹ ਲਿਖਦੇ ਨੇ, ਜੋ ਕਾਜ਼ੀ ਉਹਨੂੰ ਆਂਦਾ ਹੈ ਕਿ ਤੂੰ ਮੰਨ ਕੇ ਤੇਰਾ ਨਿਕਾਹ ਹੋ ਗਿਆ, ਤੂੰ ਇਨਕਾਰ ਕਰਦੀ ਹੈ। ਉਹ ਕਹਿੰਦੀ ਹੈ ਨਿਕਾਹ ਜਬਰਨ ਤੇ ਹੋ ਨਹੀਂ ਸਕਦਾ, ਇਹ ਤੇ ਇਜਾਜ਼ਤ ਨਾਲ ਹੈ ਕਿ ਅਗਰ ਔਰਤ ਮੰਨੇ ਜਾਂ ਮਰਦ ਮੰਨੇ ਤਾਂ ਨਿਕਾਹ ਹੁੰਦਾ। ਤੇ ਉਹ ਫਿਰ ਕਹਿੰਦੇ ਨੇ, ਉਹ ਕਾਜ਼ੀ ਦਾ ਪਰਦਾ ਚਾਕ ਕਰਦੀ ਹੈ। ਉਹ ਕਹਿੰਦੇ ਨੇ ਜਿਹੜੇ ਇੱਕ ਦੇ ਨਾਂ ਤੇ ਮਹਿਬ ਹੋਏ, ਯਾਨੀ ਅੱਲਾ ਦਾ ਜ਼ਿਕਰ ਕਰਦੀ ਹੈ ਹੀਰ। ਤੋਂ ਕਹਿੰਦੀ ਹੈ ਕਾਜ਼ੀ ਨੂੰ ਆਂਦੀ ਹੈ ਕਾਜ਼ੀ ਵੇਖ ਜਿਹੜਾ ਇੱਕ ਤੇ ਨਾਂ ਤੇ ਮਹਿਬ ਹੋਏ ਮਨਜ਼ੂਰ ਖੁਦਾਏ ਦੇ ਰਾਹ ਦੇ ਨੇ, ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਮਕਬੂਲ ਦਰਗਾਹ ਇਲਾਹ ਦੇ ਨੇ, ਯਾਨੀ ਜਿਨ੍ਹਾਂ ਨੂੰ ਸਿਦਕ ਦੇ ਨਾਲ ਸੱਚਾਈ ਦੇ ਵਿੱਚ ਜ਼ਿੰਦਗੀ ਗੁਜ਼ਾਰੀ, ਯਕੀਨ ਦੇ ਨਾਲ ਟੁਰੇ ਤੇ ਤਹਿਕੀਕ ਦੇ ਨਾਲ ਅਗਾਂਹ ਆਪਣੀ ਜ਼ਿੰਦਗੀ ਦੇ ਵਿੱਚ ਹਰਕਤ ਕੀਤੀ, ਤੇ ਉਹ ਮਕਬੂਲ ਨੇ ਦਰਗਾਹ ਇਲਾਹ ਦੇ। ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ ਤੇ ਨਾ ਫਿਕਰ ਅੰਦੇਸ਼ੜੇ ਕਾਦ ਨੇ, ਯਾਨੀ ਉਹ ਕਹਿ ਰਹੀ ਹੈ ਹੀਰ ਕਿ ਮੇਰਾ ਤਲਕ ਤੇ ਅੱਲਾ ਦੇ ਨਾਲ ਹੈ, ਤੇ ਮੈਨੂੰ ਕਾਹਦੀ ਫਿਕਰ ਹੀ ਕਾਜ਼ੀ ਦੀ ਤੇ ਹਕੂਮਤ ਵਕਤ ਦੀ। ਯਾਨੀ ਇੱਕ ਔਰਤ ਦੀ ਜਦੋਜਹਦ ਬਿਆਨ ਹੋ ਰਹੀ ਹੈ, ਇੱਕ ਸਵਾਨੀ ਦੀ ਜਦੋਜਹਦ, ਕਿ ਉਹ ਕਿਸ ਤਰ੍ਹਾਂ ਇੱਕ ਕਾਜ਼ੀ ਜ਼ਾਲਮ ਕਾਜ਼ੀ ਦੇ ਖਿਲਾਫ ਗੱਲ ਕਰ ਰਹੀ ਹੈ। ਔਰ ਫਿਰ ਉਹ ਅੱਗੇ ਮਜ਼ੀਦ ਕਹਿੰਦੀ ਹੈ ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ ਉਹ ਸਾਹਬ ਮਰਤਬੇ ਜਾਦ ਨੇ, ਜਿਹੜੇ ਰਿਸ਼ਵਤਾਂ ਖਾ ਕੇ ਹੱਕ ਰੋੜਨ ਉਹ ਚੋਰ ਉਚਕੜੇ ਰਾਹ ਦੇ ਨੇ। ਇਹ ਕੁਰਾਨ ਮਜੀਦ ਦੇ ਮਨ ਨੇ ਜਿਹੜੇ ਸ਼ੇਰ ਮੀਆਂ ਵਾਰਿਸ ਸ਼ਾਹ ਦੇ ਨੇ। ਯਾਨੀ ਵਾਰਿਸ ਸ਼ਾਹ ਸਾਹਿਬ ਦੀ ਜਿਹੜੀ ਹੀਰ ਹੈ ਉਹ ਕੀ ਹੈ, ਕੁਰਾਨ ਮਜੀਦ ਦੇ ਮਨ ਨੇ। ਯਾਨੀ ਇਹਦੇ 'ਚ ਦੇਖੋ ਤੌਹੀਦ ਇਲਾਹੀ ਦਾ ਕਿੰਨਾ ਜ਼ਬਰਦਸਤ ਬਿਆਨ ਹੈ। ਔਰ ਇੱਕ ਔਰਤ ਦੇ ਮੂੰਹ ਤੋਂ, ਇੱਕ ਸਵਾਨੀ ਦੇ ਮੂੰਹ ਤੋਂ, ਇੱਕ ਜ਼ਨਾਨੀ ਦੇ ਮੂੰਹ ਤੋਂ, ਜਿਹਨੂੰ ਕਿ ਕਿਹਾ ਜਾਂਦਾ ਹੈ ਕਿ ਜੀ ਇਹ ਇੱਕ ਨਾਜ਼ਕ ਮਖਲੂਕ ਹੈ, ਉਹਨੂੰ ਤਾਕਤਵਰ ਜ਼ਬਾਨ ਕਿਹਨੇ ਦਿੱਤੀ। ਅੱਜ ਤੋਂ ਉਸ ਵਸੇਬ ਦੇ ਵਿੱਚ ਕਿ ਜਦੋਂ ਕੋਈ ਮਰਦ ਵੀ ਗੱਲ ਕਰਨਾ ਮੁਸ਼ਕਿਲ ਸੀ ਉਹਦੇ ਵਾਸਤੇ ਹੱਕ ਦੀ ਗੱਲ ਕਰਨਾ, ਤੇ ਇੱਕ ਔਰਤ ਦੇ ਮੂੰਹ ਤੋਂ ਆਪ ਸਾਹਿਬ ਇੱਕ ਕਾਬਿਲ ਤਵੱਜੋ ਹੋਵੇ ਕਿ ਉਹਨੇ ਕਿਹਾ ਕਿ ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ ਉਹ ਸਾਹਬ ਮਰਤਬੇ ਜਾਦ ਨੇ, ਜਿਹੜੇ ਰਿਸ਼ਤਾ ਖਾਏ ਕੇ ਹੱਕ ਰੋੜਨ ਉਹ ਚੋਰ ਉਚਕੜੇ ਰਾਹ ਨੇ। ਯਾਨੀ ਕਾਜ਼ੀ ਨੂੰ ਆ ਰਹੀ ਹੈ ਤੂੰ ਰਿਸ਼ਵਤ ਖਾ ਕੇ ਆ ਗਿਆ ਤੇ ਹੁਣ ਮੈਂ ਕਹਿ ਰਿਹਾ ਕਿ ਨਿਕਾਹ ਨੂੰ ਮੰਨ। ਮੈਂ ਕਿਸ ਤਰ੍ਹਾਂ ਮੰਨਾਂ? ਮੈਂ ਨਹੀਂ ਮੰਨਾਂਗੀ, ਕਿਉਂਕਿ ਅੱਲਾ ਨੇ ਮੈਨੂੰ ਇਹ ਹੱਕ ਦਿੱਤਾ ਹੈ ਕਿ ਮੈਂ ਆਪਣੀ ਇਹਦੇ 'ਚ ਮਰਜ਼ੀ ਕਰ ਸਕਦੀ ਹਾਂ। ਯਾਨੀ ਸਹੀ ਜਿਹੜੀ ਦੀਨ ਦੀ ਤਾਲੀਮਾਤ ਉਹਦੀ ਗੱਲ ਹੋ ਰਹੀ ਹੈ। ਤੇ ਫਿਰ ਅੱਗੇ ਵਾਰਿਸ ਸ਼ਾਹ ਸਾਹਿਬ ਕਹਿੰਦੇ ਨੇ ਕੁਰਾਨ ਮਜੀਦ ਦੇ ਮਨ ਨੇ ਜਿਹੜੇ ਸ਼ੇਰ ਮੀਆਂ ਵਾਰਿਸ ਸ਼ਾਹ ਦੇ ਨੇ। ਮੈਨੂੰ ਪੂਰਾ ਯਕੀਨ ਹੈ ਕਿ ਅਗਰ ਕੁਦਰਤੁੱਲਾ ਸ਼ੁਹਾਬ ਸਾਹਿਬ ਇਹ ਪੜ੍ਹ ਲੈਂਦੇ ਹੀਰ ਦੇ ਇਹ ਸ਼ੇਰ ਤੇ ਸਾਰੀ ਹੀਰ ਪੜ੍ਹ ਲੈਂਦੇ, ਤੇ ਫਿਰ ਉਹ ਭਾਗਪਰੀ ਵਾਲੀ ਦਾਸਤਾਨ ਨਾ ਛੇੜਦੇ, ਹੀਰ ਦੇ ਉੱਤੇ ਫਜ਼ੂਲ ਕਿਸਮ ਦੇ ਇਤਰਾਜ਼ਾਤ ਨਾ ਕਰਦੇ। ਇਸ ਲਾਫਾਨੀ ਸ਼ਾਹਕਾਰ ਜਿਹੜਾ ਲਾਫਾਨੀ ਹੋ ਚੁੱਕਿਆ, ਅਮਰ ਹੋ ਗਿਆ, ਪੂਰੀ ਦੁਨੀਆ ਦੇ ਅੰਦਰ ਪੜ੍ਹਿਆ ਜਾ ਰਿਹਾ ਹੈ, ਡਰਾਮੇ ਲਿਖੇ ਜਾ ਰਹੇ ਨੇ, ਡਰਾਮੇ ਬਣਾਏ ਜਾ ਰਹੇ ਨੇ, ਫਿਲਮਾਂ ਬਣਾਈਆਂ ਜਾ ਰਹੀਆਂ ਨੇ, ਵਰਲਡ ਵਾਈਡ ਇਹਨੂੰ ਪੜ੍ਹਿਆ ਜਾ ਰਿਹਾ। ਤੇ ਕੀ ਕੰਮ ਫਾਰਸੀ, ਇੰਗਲਿਸ਼, ਉਰਦੂ ਔਰ ਪੰਜਾਬੀ 'ਚ ਹੋ ਰਿਹਾ ਹੈ, ਉਹਨਾਂ ਦੀ ਸ਼ਖਸੀਅਤ 'ਤੇ ਹੋ ਰਿਹਾ ਵਾਰਿਸ ਸ਼ਾਹ ਸਾਹਿਬ ਦੀ, ਉਹਨਾਂ ਦੀ ਇਸ ਹੀਰ ਔਰ ਦੀਗਰ ਜਿਹੜਾ ਉਹਨਾਂ ਕੰਮ ਕੀਤਾ। ਤੇ ਫਿਰ ਵੇਖੋ ਉਹਨਾਂ ਦੇ ਬਾਰੇ 'ਚ ਫਿਰ ਗੱਲ ਕਿਹਨੇ ਕੀਤੀ, ਕਿਉਂਕਿ ਆਰਫ ਸਨ, ਵਾਰਿਸ ਸ਼ਾਹ ਇੱਕ ਆਰਫ ਸਨ। ਉਹ ਜਿਸ ਤਰ੍ਹਾਂ ਕਹਿ ਰਹੇ ਨਾ ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਮਕਬੂਲ ਦਰਗਾਹ ਇਲਾਹ ਦੇ ਨੇ, ਕਿਉਂਕਿ ਖੁਦ ਉਹ ਅੱਲਾ ਦੀ ਬਾਰਗਾਹ ਦੇ ਇੱਕ ਮਹਿਬੂਬ ਬੰਦੇ ਸਨ। ਤੇ ਮਹਿਬੂਬ ਜਿਹੜਾ ਬੰਦਾ ਹੁੰਦਾ ਹੈ ਅੱਲਾ ਦੀ ਬਾਰਗਾਹ, ਆਰਫ ਨੂੰ ਸਿਰਫ ਆਰਫ ਪਛਾਣਦਾ। ਤਾਂ ਉਹਨਾਂ ਦੀ ਪਛਾਣ ਫਿਰ ਕਿਹਨੇ ਕੀਤੀ? ਮੀਆਂ ਮੁਹੰਮਦ ਬਖਸ਼ ਸਾਹਿਬ। ਉਹਨਾਂ ਕਿਹਾ ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਨਿੰਦੇ ਕੌਣ ਉਹਨਾਂ ਨੂੰ, ਹਰਫ ਉਹਦੇ ਤੇ ਉਂਗਲ ਧਰਨੀ ਨਹੀਂ ਕਦਰ ਅਸਾਂ ਨੂੰ। ਯਾਨੀ ਐਡਾ ਵੱਡਾ ਬੰਦਾ ਜਿਨ੍ਹਾਂ ਦਾ ਸੈਫੁਲ ਮਲੂਕ ਕਿੱਸਾ ਵਰਲਡ ਵਾਈਡ ਮਸ਼ਹੂਰ ਹੈ, ਉਹ ਵੀ ਮੰਨ ਰਿਹਾ ਕਿ ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਨਿੰਦੇ ਕੌਣ ਉਹਨਾਂ ਨੂੰ, ਹਰਫ ਉਹਦੇ ਤੇ ਉਂਗਲ ਧਰਨੀ ਨਹੀਂ ਕਦਰ ਅਸਾਂ ਨੂੰ। ਯਾਨੀ ਉਹ ਵੱਡਾ ਮੁਹੱਕਕ ਇਹ ਗੱਲ ਕਰ ਰਿਹਾ। ਮੀਆਂ ਮੁਹੰਮਦ ਬਖਸ਼ ਸਾਹਿਬ ਆਰਫ ਖੜੀ ਸ਼ਰੀਫ ਆਜ਼ਾਦ ਕਸ਼ਮੀਰ ਤੋਂ ਬਹਿ ਕੇ ਗੱਲ ਕਰ ਰਹੇ ਨੇ ਕਿ ਸਾਡੇ ਅੰਦਰ ਇੰਨੀ ਤਾਕਤ ਨਹੀਂ ਕਿ ਅਸੀਂ ਉਹਦੇ ਹਰਫ ਨੂੰ ਨਿੰਦੀਏ। ਤੇ ਦੂਜੇ ਪਾਸੇ ਕੁਦਰਤੁੱਲਾ ਸ਼ਹਾਬ ਸਾਹਿਬ ਨਿੰਦ ਰਹੇ ਨੇ ਸ਼ਹਾਬਨਾਮਾ ਦੇ ਵਿੱਚ ਜ਼ਿਕਰ ਕਰਕੇ। ਤੇ ਇਸ ਲਈ ਇਹ ਮੈਂ ਸਮਝਦਾ ਜਰਨਲ ਸਾਡਾ ਅਲਮੀਆ ਹੈ ਕਿ ਬਹੁਤ ਸਾਰੇ ਉਰਦੂ ਰਾਈਟਰਸ ਇਸ ਤਰ੍ਹਾਂ ਕਰਦੇ ਨੇ, ਉਹਨਾਂ ਨੂੰ ਪੰਜਾਬੀ ਨਾਲ ਲੱਗਾ ਹੀ ਨਹੀਂ, ਉਹਨਾਂ ਨੂੰ ਜ਼ਰੂਰਤ ਹੈ ਕਿ ਪਹਿਲੇ ਪੜ੍ਹ ਲੈਂਦੇ ਫਿਰ ਇਤਰਾਜ਼ ਕਰਦੇ। ਸ਼ਹਾਬਨਾਮਾ ਬੜਾ ਮਸ਼ਹੂਰ ਹੋਇਆ, ਕੋਈ ਸ਼ੱਕ ਨਹੀਂ, ਲੇਕਿਨ ਆਪ ਬੀਤੀ ਹੋਣ ਦੇ ਵੱਲ ਦੇਖੋ ਇਹ ਕਿੰਨਾ ਵੱਡਾ ਸੁਖਮ ਹੈ, ਕਿੰਨਾ ਵੱਡਾ ਗਲਤ ਇਤਰਾਜ਼ ਕੀਤਾ ਗਿਆ। ਬਹਰਹਾਲ ਇੱਥੇ ਦੋ ਤਿੰਨ ਗੱਲਾਂ, ਇਤਰਾਜ਼ ਦਾ ਵੀ ਜਵਾਬ ਹੋ ਗਿਆ, ਸਵਾਨੀਆਂ ਦੇ ਹੱਕਾਂ ਦੀ ਵੀ ਗੱਲ ਹੋ ਗਈ, ਔਰ ਇੱਕ ਸਵਾਨੀ ਦੇ ਮੂੰਹ ਤੌਹੀਦ ਦੀ ਗੱਲ ਹੋ ਗਈ, ਵਾਰਿਸ ਸ਼ਾਹ ਦਾ ਮਕਾਮ ਵੀ ਵਾਜ਼ਿਹ ਹੋ ਗਿਆ। ਮੈਂ ਸ਼ੇਰ ਇਹ ਬੰਦ ਦੁਬਾਰਾ ਪੜਾਂਗਾ ਹੀਰ ਦਾ ਇਹ ਬੰਦ, ਜਿਹੜੇ ਇੱਕ ਦੇ ਨਾਂ ਤੇ ਮਹਿਬ ਹੋਏ ਮਨਜ਼ੂਰ ਖੁਦਾਏ ਦੇ ਰਾਹ ਦੇ ਨੇ,
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਮਕਬੂਲ ਦਰਗਾਹ ਇਲਾਹ ਦੇ ਨੇ, ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ ਤਿਨਾਂ ਫਿਕਰ ਅੰਦੜੇਸ਼ਰੇ ਕਾਦ ਨੇ, ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕਰ ਲਿਆ ਉਹਨਾਂ ਨੂੰ ਕੋਈ ਫਿਕਰ ਨਹੀਂ, ਜਿਨ੍ਹਾਂ ਨਾਮ ਮਹਬੂਬ ਦਾ ਵਿਰਦ ਕੀਤਾ ਉਹ ਸਾਹਿਬ ਮਰਤਬੇ ਜਾ ਦੇ ਨੇ, ਜਿਹੜੇ ਰਿਸ਼ਵਤਾਂ ਖਾਏ ਕੇ ਹੱਕ ਰੋੜਨ ਉਹ ਚੋਰ ਉਚਕੜੇ ਰਾਹ ਦੇ ਨੇ। ਇਹ ਕੁਰਾਨ ਮਜੀਦ ਦੇ ਮਾਨੇ ਨੇ ਜਿਹੜੇ ਸ਼ੇਰ ਮੀਆਂ ਵਾਰਿਸ ਸ਼ਾਹ ਦੇ ਨੇ। ਤੇ ਲੋ ਜੀ ਅੱਜ ਅਸੀਂ ਇਸ ਗੁਫ਼ਤਗੂ ਦਾ ਇਹਾਤਾ ਕਰ ਲਿਆ ਤੇ ਕੂਕ ਪਾਕਿਸਤਾਨ ਕੂਕ ਦੀ ਅੱਜ ਦੀ ਪੰਜਾਬੀ ਬੈਠਕ ਦੇ ਹਵਾਲੇ ਨਾਲ ਤੁਸੀਂ ਕਾਫੀ ਇਹਨਾਂ ਗੱਲਾਂ ਤੋਂ ਮੇਰਾ ਕਲੀਅਰ ਹੋ ਗਈ ਨਾ ਜਿਹੜਾ ਤੁਹਾਡਾ ਸਵਾਲ ਸੀ ਆਫ ਸਾਹਿਬ। ਬਿਲਕੁਲ ਜੀ ਬਿਲਕੁਲ, ਸਾਰਾ ਇਤਰਾਜ਼ ਲੋਕਾਂ ਨੂੰ ਵੀ ਸਮਝ ਆਏਗਾ, ਉਮੀਦ ਹੈ। ਤੇ ਇੱਥੇ ਹੁਣ ਇੱਕ ਅਹਿਮ ਗੱਲ ਇਹ ਵੇ ਕਿ ਕਾਜ਼ੀ ਵਕਤ ਦੀ ਗੱਲ ਹੋ ਰਹੀ, ਕਾਜ਼ੀ ਇਨਸਾਫ ਕਰਦਾ ਹੈ, ਉੱਥੇ ਨਾ ਇਨਸਾਫੀ ਹੋਈ, ਇੱਕ ਸਵਾਨੀ ਬੋਲੀ, ਉਸ ਸਵਾਨੀ ਨੂੰ ਜ਼ੁਬਾਨ ਕਿਹਨੇ ਦਿੱਤੀ? ਹੀਰ ਦੇ ਵਿੱਚ ਪੀਰ ਵਾਰਿਸ ਸ਼ਾਹ ਨੇ। ਤੇ ਅਸੀਂ ਇਹ ਚਾਹਾਂਗੇ ਕਿ ਅੱਜ ਦੀ ਆਲਮੀ ਅਦਾਲਤ ਇਨਸਾਫ ਕਿੱਥੇ ਵੇ ਕਿ ਫਲਸਤੀਨ ਦੇ ਵਿੱਚ ਜ਼ੁਲਮ ਹੋ ਰਿਹਾ ਹੈ, ਉਹ ਕਾਜ਼ੀ ਕਿੱਥੇ ਟੁਰ ਗਿਆ? ਉਹ ਆਲਮੀ ਅਦਾਲਤ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਿੱਥੇ ਵੇ? UN ਕਿੱਥੇ ਬਹਿ ਗਈ ਹੈ ਕਿ ਰੋਜ਼ ਮਸਜਿਦ ਅਕਸਾ 'ਤੇ ਬੰਬਾਰੀ ਕਰ ਰਿਹਾ ਇਸਰਾਈਲ, ਔਰ ਨਹਾਤੇ ਗਰੀਬ ਲਾਚਾਰ ਬੱਚੇ ਬੱਚੀਆਂ ਸ਼ਹੀਦ ਹੋ ਰਹੇ ਨੇ, ਨਹੱਕ ਖੂਨ ਬਹਿ ਰਿਹਾ। ਕਾਜ਼ੀ ਕਿੱਥੇ ਵੇ? ਇਹਦਾ ਮਤਲਬ ਇਹ ਕਿ ਵਾਰਿਸ ਸ਼ਾਹ ਸਾਹਿਬ ਜਿਹੜਾ ਕਿਹਾ ਸੀ ਜਿਹੜੇ ਰਿਸ਼ਵਤਾਂ ਖਾਏ ਕੇ ਹੱਕ ਰੋੜਨ ਉਹ ਚੋਰ ਉਚਕੜੇ ਰਾਹ ਦੇ ਨੇ, ਇਹਦਾ ਮਤਲਬ ਹੁਣ ਵੀ ਚੋਰ ਉਚਕੜੇ ਰਲੇ ਨੇ ਫਿਰ ਕਿ ਕੋਈ ਰੋਕੋ ਨਾ ਲੈਣੀ ਇਸ ਬੰਬਾਰੀ ਨੂੰ। ਤੇ ਵਾਰਿਸ ਸ਼ਾਹ ਸਾਹਿਬ ਪਹਿਲਾਂ ਕਿਹਾ ਸੀ, ਇਸ ਲਈ ਅਸੀਂ ਆਖਾਂਗੇ ਉਹ ਇੱਕ ਬੱਚੀ ਦੀ ਵੀਡੀਓ ਵਾਇਰਲ ਹੋਈ ਨਾ ਜਿਹੜੀ ਕਹਿ ਰਹੀ ਹੈ ਸਾਡਾ ਕਸੂਰ ਕੀ, ਸਾਡੇ ਤੇ ਬੰਬਾਰੀ ਹੋ ਰਹੀ ਹੈ। ਤੇ ਉਹਨੇ ਕਿਹਾ ਮੈਂ 10 ਸਾਲ ਦੀ ਹਾਂ, ਮੈਂ ਆਪਣੇ ਅਜ਼ੀਜ਼ਾਂ ਦੀ ਰਿਸ਼ਤੇਦਾਰਾਂ ਦੀ ਮਦਦ ਨਹੀਂ ਕਰ ਸਕਦੀ ਤੇ ਮੈਂ ਕੀ ਕਰਾਂ। ਯਾਨੀ ਉਹ ਬੋਲ ਰਹੀ, ਉਹਦੀ ਆਵਾਜ਼ ਗੂੰਜ ਰਹੀ ਹੈ। ਤੇ ਵਾਰਿਸ ਸ਼ਾਹ ਸਾਹਿਬ ਦੀ ਹੀਰ ਕੀ ਕਹਿ ਰਹੀ ਹੈ? ਹੀਰ ਦੇ ਵਿੱਚੋਂ ਆਵਾਜ਼ ਆ ਰਹੀ ਹੈ ਜਿਹੜੇ ਰਿਸ਼ਵਤਾਂ ਖਾ ਕੇ ਹੱਕ ਰੋੜਨ ਉਹ ਚੋਰ ਉਚਕੜੇ ਰਾਹ ਦੇ ਨੇ, ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ ਤਿਨਾਂ ਫਿਕਰ ਅੰਦੇਸ਼ੜੇ ਕਾਦ ਨੇ। ਯਾਨੀ ਹੁਣ ਉਹਨਾਂ ਲਈ ਵੀ ਫਲਸਤੀਨੀਆਂ ਲਈ ਵੀ ਉਹ ਇੱਕ ਦਾ ਰਾਹ ਦਰੁਸਤ ਕਰਨ ਤੇ ਫਿਰ ਕੋਈ ਫਿਕਰ ਨਹੀਂ, ਅੱਲਾ ਉਹਨਾਂ ਨੂੰ ਕਾਮਯਾਬ ਕਰੇਗਾ। ਤੇ ਅਗਲੀ ਗੱਲ ਕਿ ਵੇਖੋ ਜਦੋਂ ਇਹ ਗੱਲ ਹੱਕ ਦੀ ਕੀਤੀ ਗਈ ਤੇ ਫਿਰ ਅੰਮ੍ਰਿਤਾ ਪ੍ਰੀਤਮ ਨੇ ਕੀ ਕਿਹਾ ਸੀ? ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬ ਇਸ਼ਕ ਦਾ ਕੋ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਉੱਠ ਦਰਦਮੰਦਾ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਉਦੋਂ ਪੰਜਾਬ ਦੇ ਵਿੱਚ ਹੋਣ ਵਾਲੀ ਕਤਲੋ ਗਾਰਤ ਦੀ ਗੱਲ ਕੀਤੀ ਗਈ 1947 ਦੇ ਹਵਾਲੇ ਨਾਲ, ਤੇ ਅੱਜ ਅਸੀਂ ਫਲਸਤੀਨ ਦੇ ਵਿੱਚ ਹੋਣ ਵਾਲੀ ਕਤਲੋ ਗਾਰਤਗਰੀ ਦੀ ਗੱਲ ਕਰ ਰਹੇ ਹਾਂ ਕਿ ਦਰਦਮੰਦਾਂ ਦਾ ਦਰਦ ਵਾਰਿਸ ਸ਼ਾਹ ਸਮਝ ਸਕਦਾ ਹੈ। ਤੇ ਇਸ ਲਈ ਅੱਜ ਅਸੀਂ ਇਹ ਬਿਆਨ ਕਰ ਦਿੱਤਾ ਹੈ ਕਿ ਇੱਕ ਦਾ ਰਾਹ ਦਰੁਸਤ ਕਰੋ ਤਾਂ ਕਿ ਇਹ ਚੀਜ਼ ਰੋਕੀ ਜਾ ਸਕੇ। ਔਰ ਜਿਹੜਾ ਜ਼ੁਲਮ ਕਾਜ਼ੀ ਇਹ ਵਕਤ ਕਰ ਰਿਹਾ ਉੱਥੇ ਉਹ ਕੋਈ ਕਾਜ਼ੀ ਬੋਲ ਨਹੀਂ ਰਿਹਾ, ਕੋਈ ਆਲਮੀ ਅਦਾਲਤ ਇਨਸਾਫ ਖਾਮੋਸ਼ ਹੈ, UN ਖਾਮੋਸ਼ ਹੈ। ਲਿਹਾਜ਼ਾ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਦੇ ਖਿਲਾਫ ਆਵਾਜ਼ ਚੁੱਕੀ ਜਾਏ। ਲੋ ਜੀ ਆਫ ਸਾਹਿਬ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਮੁਹੱਸਨ ਬਖਸ਼ਾ ਤੁਹਾਡਾ। ਉਮੀਦ ਹੈ ਲੋਕਾਂ ਨੂੰ ਪਸੰਦ ਆਏਗੀ। ਅਸਲਾਮ ਅਲੈਕੁਮ।